वालेकुम रहमतुल्लाह वबरकातु। मेरे दोस्तों बिरावो ते सजणों ते बेलियो गल इंजे ਜਿਹੜੀਆਂ ਵੀ ਗੱਲਾਂ ਜਾਂ ਕਹਾਣੀਆਂ ਜਾਂ ਕਹਾਵਤਾਂ ਬਣੀਆਂ ਹੋਈਆਂ ਨਾ ਇਹਨਾਂ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਹਕੀਕਤ ਹੁੰਦੀ। ਕਿਉਂਕਿ ਅਸੀਂ ਛੁੱਟਦੇ ਹਾਂ ਜੀ ਫਲਾਣਾ ਆਈਏ ਫਲਾਣਾ ਆਈਏ ਫਲਾਣਾ ਆਈਏ ਫਲਾਣੇ ਚਾਹ ਖਾਮੀ ਫਲਾਣੇ ਚਾਹ ਖਾਮੀ ਫਲਾਣੇ ਚਾਹ ਖਾਮੀ। ਲੇਕਿਨ ਠੀਕ ਹੈ ਖਾਮੀਆਂ ਹੁੰਦੀਆਂ ਹਰ ਇਨਸਾਨ ਵਿੱਚ ਖਾਮੀ ਹੁੰਦੀ ਕਿਉਂ ਨਹੀਂ, ਕੋਈ ਪਰਫੈਕਟ ਕੋਈ ਵੀ ਨਹੀਂ ਹੁੰਦਾ। ਗੱਲ ਇੰਨੇ ਉਹਦੇ ਜਿਹੜੇ ਵੀ ਕੋਈ ਇਲਜ਼ਾਮ ਲਾਉਣਾ ਹੁੰਦਾ ਨਾ ਉਹਦੀ ਤਹਿਕੀਕ ਜ਼ਰੂਰ ਕਰ ਲਿਆ ਕਰੋ ਕਿ ਉਹਦੇ 'ਚ ਹੈ ਗੱਲ ਕਿ ਨਹੀਂ ਗੱਲ। ਤੇ ਅਸੀਂ ਬੇਫਜ਼ੂਲਾ ਇੱਕ ਦੂਜੀ 'ਤੇ ਸ਼ੁਰੂ ਹੋ ਬੈਂਦੇ ਹਾਂ ਤਾਕੀਦ ਕਰਨ ਔਰ ਤਕਨੀਦ ਕਰਨ ਤੇ ਅਸੀਂ ਆਖਦੇ ਹਾਂ ਫਲਾਣਾ ਆਈ ਤੇ ਫਲਾਣਾ ਆਈ। ਇਸ ਤੋਂ ਕਿਉਂਕਿ ਪੁਰਾਣੇ ਜ਼ਮਾਨਿਆਂ ਵਕਤਾਂ ਦੇ ਗੱਲ ਹੈ ਕਿ ਦਰਿਆਵਾਂ 'ਤੇ ਨਾ ਬੇੜੀਆਂ ਪਾਉਂਦੀਆਂ ਹਨ, ਹੁਣ ਵੀ ਐਨ ਕਿੰਨਾ ਪਤਣਾ 'ਤੇ ਬੇੜੀਆਂ ਪਾਉਂਦੀਆਂ। ਪੱਤਣ 'ਤੇ ਦੋ ਪਿਓ ਪੁੱਤਰ ਆਨ ਉਹ ਗਏ ਬੇੜੀ 'ਚ ਬੈਠੇ ਦਰਿਆ ਪਾਰ ਠਿਲਣਾ ਨਾ ਪਾਰ ਬਹਿਣਾ ਨਾ। ਕਿਉਂਕਿ ਉਹ ਪਿੱਛੋਂ ਇੱਕ ਬੰਦਾ ਵੱਜਦਾ ਆਇਆ, ਉਸ ਆਖਿਆ ਉਸ ਨੂੰ ਪਿਓ ਨੂੰ ਕਿ ਤੇਰੀ ਧੀ ਜਿਹੜੀ ਨਾ ਉਹ ਫਲਾਣੇ ਨਾਲ ਵਗ ਗਈ ਉਧੜ ਗਈ ਹੈ। ਉਸ ਬੇੜੀ 'ਚੋਂ ਲੈ ਆਇਆ ਪਿਓ ਵੀ ਤੇ ਪੁੱਤਰ ਵੀ। ਉਹਨਾਂ ਆਖਿਆ ਬੜਾ ਭੈੜਾ ਹੋਇਆ ਘਰ ਤੇ ਜਾਵੀਏ। ਘਰ ਗਏ ਤੇ ਅੱਗੇ ਉਹ ਧੀ ਨਾ ਆਟਾ ਗੁੰਨਦੀ ਪਈ ਆਈ। ਪਿਓ ਬੜਾ ਮਨਖੀਵਿਆ ਤੇ ਦੁਖੀ ਹੋਇਆ। ਉਸ ਆਖਿਆ ਦਿਓ ਨਾ ਬਿਆੜੀ ਦਾ ਪੂਰ ਭਰੀਣਾ ਤੇ ਨਾ ਸੱਚ ਪਰਚੀ ਹੋਣੀ। ਉਹ ਬਿਰਾਮੋ ਉਸ ਗੱਲੇ ਆ ਰੋ ਨਾ ਬੇੜੀ ਦਾ ਉਹ ਪੂਰ ਭਰਿੰਦਾ ਤੇ ਨਾ ਸੱਚ ਪਰਚੀ ਹੁੰਦੀ। ਗੱਲ ਇਹ ਕਿ ਉਹ ਚੌਧਰੀ ਬਾਹਰ ਵਹਿਣ ਲੱਗਾ ਨਾ ਕੰਮੇ ਤੇ ਉਸ ਆਪਣੇ ਮਿਰਾਸੀ ਨਾਲ ਆਖਿਆ ਟੋਰਿਆ ਤੂੰ ਵੀ ਮੇਰੇ ਨਾਲ ਚੜਿਆ। ਘੋੜਾ ਪੀੜੇ ਹੋਇਆ ਆਸੋ ਤੇ ਘੋੜਾ ਉਚੇਰੀ ਜਗ੍ਹਾ ਤੇ ਖੜਾ। ਮਿਰਾਸੀ ਨਾਲ ਆਖਿਓ ਆ ਜਾ ਪਿੱਛੇ ਦਰਕ ਮਾਰਿਆ ਮੇਰੇ ਪਿੱਛੇ ਬਹਿਆ। ਮਿਰਾਸੀ ਦੋ ਤਰੇ ਵਾਰੀ ਧਲਬੁਕੀਆਂ ਲਈਆਂ ਕੋਈ ਨਾ ਘੋੜੇ ਤੇ ਚੜੀ ਵੀ ਉਸ। ਤਰੀ ਵਾਰੀ ਚੌਧਰੀ ਖਾਲੇ ਦੇ ਵਿੱਚ ਖਲਾਰਿਆ ਡੂਗਾ ਖਾਲਾ ਉਹਦੇ 'ਚ ਘੋੜਾ ਚ ਖਲਾਰਿਆ। ਮਿਰਾਸੀ ਨਾਲ ਆਖਿਓ ਜ਼ੋਰ ਚੜਿਆ। ਜਿਉਂ ਮਿਰਾਸੀ ਨਾ ਲਾਂਗੜ ਕੀਤੀ ਹੋਈ ਛਾਲ ਮਾਰੀ ਤੇ ਘੋੜੇ ਤੋਂ ਦੂਜੇ ਮਣੇ ਵੰਜ ਪਿਆ। ਉਹ ਚੌਧਰੀ ਆਖਿਆ ਡੂਮਾ ਹੁਣ ਕੀ ਹੋ ਗਈ। ਅਪਿਆਦਾ ਚੌਧਰੀ ਚੰਗੇੜਾ ਚੜੀ ਗਿਆ। ਉਸ ਗੱਲੇ ਆ ਰੋ ਚੰਗੇੜਾ ਨਾ ਚੜੇ ਕਰੋ, ਥੋੜਾ ਹੀ ਚੜੇ ਕਰੋ ਤੇ ਅੱਲਾ ਦੇ ਹਵਾਲੇ ਤੇ ਰੱਬ ਰੱਖਾ। ਸਦਾ ਖੁਸ਼ ਰਹੋ ਤੇ ਆਬਾਦ ਰਹੋ। ਅੱਲਾ ਹਾਫਿਜ਼।